सत श्री अकाल जी, मैं लवी खत्री तुहाडा स्वागत करदा। चलो चलिए प्रोग्राम दे विच ते अज जिथे मैं तुहानूं लैके आया बहुत ही खूबसूरत प्लेस है ये पीटरी टाउन। ओल्ड पीटरी टाउन इहनूं बोलिया जांदा है ते पाइन रिवर दे बहुत ज़्यादा नेड़े आ। मेरे पिछे इस वक्त है जी टिंबर जिंकर। टिंबर जिंकर की है जी? टिंबर जिंकर पुराने टाइमां दे विच जदों पीटरी दे विच खासकर एक होप पाइन नाम दी एक ट्री सीगा, उस ट्री नूं जदों वड्ड के सिटी दे विच भेजिया जांदा सीगा ਤਾਂ ਉਦੋਂ ਇਸ ਤਰੀਕੇ ਦੇ ਟਿੰਬਰ ਜਿੰਕਰ ਇਸਤੇਮਾਲ ਕੀਤੇ ਜਾਂਦੇ ਸੀ। ਬਹੁਤ ਸਾਰੇ ਹੁਣ ਆਪਾਂ ਟਰੱਕਾਂ ਦਾ ਇਸਤੇਮਾਲ ਕਰਦੇ ਹਾਂ, ਪੁਰਾਣੇ ਟਾਈਮਾਂ ਦੇ ਵਿੱਚ ਇਹਨੂੰ ਰੱਖ ਕੇ ਬਹੁਤ ਸਾਰੇ ਟਿੰਬਰਸ ਦੇ ਵੱਡੇ ਵੱਡੇ ਦਰਖਤਾਂ ਨੂੰ ਰੱਖ ਕੇ ਫਿਰ 24 ਬਲਦਾਂ ਨੂੰ ਅੱਗੇ ਲਾਇਆ ਜਾਂਦਾ ਸੀਗਾ। 24 ਬਲਦਾਂ ਦਾ ਇੱਕ ਕਹਿੰਦੇ ਵੀ ਸਮੂਹ ਮਤਲਬ ਲੌਕ ਹੁੰਦੇ ਸੀਗੇ 24 ਬਲਦ ਹਮੇਸ਼ਾ ਹੀ, ਤੇ ਉਹੀ ਇਹਨਾਂ ਸਾਰਿਆਂ ਨੂੰ ਘੜੀਸ ਕੇ ਰਿਵਰ ਤੱਕ ਲੈ ਕੇ ਜਾਂਦੀ ਸੀ ਤੇ ਰਿਵਰ ਤੋਂ ਬਾਅਦ ਫਿਰ ਇਹਨਾਂ ਨੂੰ ਸਿਟੀ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਸੀਗਾ। ਤਾਂ ਇਸ ਤਰੀਕੇ ਨਾਲ ਇੱਥੇ ਪਹਿਲਾਂ ਬਿਜ਼ਨਸ ਚੱਲਦਾ ਸੀਗਾ। ਇੱਦਾਂ ਦੇ ਬਹੁਤ ਸਾਰੇ ਇੰਟਰਸਟਿੰਗ ਫੈਕਟ ਦੱਸਾਂਗੇ। ਹੋਪ ਪਾਈਨ ਇੱਕ ਦਰਖਤ ਸੀਗਾ ਜਿਸ ਕਰਕੇ ਇੱਥੇ ਦੀ ਜਿਹੜੀ ਰਿਵਰ ਹੈ ਪੀਟਰੀ, ਲੌਂਟਨ, ਸਟੈਥਪਾਈਨ, ਇੱਥੋਂ ਦੀ ਜਿਹੜੀ ਸਬਰਬਸ ਨੌਰਥ ਦੀਆਂ ਜਿਹੜੀ ਇਹਦੇ ਵਿੱਚੋਂ ਰਿਵਰ ਜਾਂਦੀ ਹੈ ਉਸ ਨੂੰ ਪਾਈਨ ਰਿਵਰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇੱਥੋਂ ਪਾਈਨ, ਹੋਪ ਪਾਈਨ ਦਾ ਜਿਹੜਾ ਦਰਖਤ ਸੀਗਾ ਉਸ ਨੂੰ ਟਰਾਂਸਫਰ ਕੀਤਾ ਜਾਂਦਾ ਸੀਗਾ ਸਿਟੀ ਤੱਕ। ਤਾਂ ਉਸ ਰਿਵਰ ਨੂੰ ਹੀ ਪਾਈਨ ਰਿਵਰ ਕਹਿਣਾ ਸ਼ੁਰੂ ਕਰਤਾ ਕਿ ਇਹ ਪਾਈਨ ਰਿਵਰ ਹੈ ਕਿਉਂਕਿ ਦਰਖਤ ਇੱਕੋ ਹੀ ਜ਼ਿਆਦਾ ਸਭ ਤੋਂ ਜ਼ਿਆਦਾ ਟਰਾਂਸਫਰ ਹੋਇਆ ਸੀਗਾ। ਇੱਦਾਂ ਦੇ ਬਹੁਤ ਸਾਰੇ ਇਤਿਹਾਸਿਕ ਫੈਕਟ ਇਸ ਐਪੀਸੋਡ ਦੇ ਵਿੱਚ ਦੱਸਾਂਗੇ। ਓਲਡ ਪੀਟਰੀ ਟਾਊਨ ਕਿੱਥੇ ਆ, ਕਿਵੇਂ ਦਾ ਇਹ ਓਲਡ ਪੀਟਰੀ ਟਾਊਨ ਹੈ, ਔਰ ਮੈਂ ਸਾਰੇ ਐਪੀਸੋਡ ਨੂੰ ਦੇਖਣ ਲਈ ਕਹੂੰਗਾ ਕਿਉਂਕਿ ਬੱਚਿਆਂ ਦੇ ਨਾਲ ਇੱਥੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਬਹੁਤ ਇੰਜੋਏ ਕਰੋਗੇ, ਪਿਕਨਿਕ ਸਪੌਟ ਹੈ। ਆਓ ਚਲੋ ਚੱਲੀਏ। देखो मैं भी पहली बार विजिट कर रहा इत्थे, मैनू इस जगह का बिल्कुल भी पता नहीं है। तो हुण इस वक्त आप विजिट करन लगे हैं जिहड़ा इत्थे दा पीटरी टाउन का जिहड़ा म्यूजियम है। म्यूजियम दे विच किस तरीके दीयां चीज़ां ने, चलो आप देखते हैं। ਇਹ ਇੱਕ ਤਰ੍ਹਾਂ ਦੀ ਜਿਹੜਾ ਇਹਨਾਂ ਕਲਾਸਰੂਮ ਦਾ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਇਹਨਾਂ ਨੇ ਬਣਾਇਆ ਕਿ ਵੀ ਇਸ ਦੇ ਵਿੱਚ ਤੁਸੀਂ ਬੈਠ ਕੇ ਉਸ ਟਾਈਮ ਦੇ ਜਿਹੜੀ ਕਲਾਸਿਸ ਲਿੱਤੀਆਂ ਜਾਂਦੀਆਂ ਸੀਗੀਆਂ ਕਿ ਬੱਚਿਆਂ ਦੇ ਨੂੰ ਸਿਖਾਇਆ ਜਾਂਦਾ ਸੀਗਾ ਤੇ ਆਪਣੀ ਹਿਸਟਰੀ ਦੇ ਬਾਰੇ। ਤਾਂ ਪਲੱਸ ਨਾਲ ਦੀ ਨਾਲ ਇਹਨਾਂ ਨੇ ਹੁਣ ਇਸ ਵਕਤ ਇਹਨਾਂ ਨੂੰ ਥੋੜ੍ਹਾ ਜਿਹਾ ਕਹਿ ਦੋਗੇ ਵੀ ਐਸਟੈਬਲਿਸ਼ ਕਰਤਾ ਆ, ਨਵੇਂ ਵਰਜਨ ਦੇ ਵਿੱਚ ਲੈ ਕੇ ਆ ਚੁੱਕੇ ਆ, ਮਤਲਬ ਪ੍ਰੋਜੈਕਟਰ ਵਗੈਰਾ ਲਗਾ ਚੁੱਕੇ ਆ। ਪਰ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਇੱਕ ਸਾਰੇ ਕਲਾਸਰੂਮ, ਇਹ ਆਪਾਂ ਹਲੇ ਵੀ ਵੈਸੇ ਦੇਖਿਆ ਜਾਵੇ ਇੰਡੀਆ ਦੇ ਵਿੱਚ ਇਸੇ ਤਰੀਕੇ ਦੇ ਕਲਾਸਰੂਮਸ ਨੇ ਜਿਹੜੇ ਇਹਨਾਂ ਨੇ ਆਪਣੇ 1930 ਦੇ ਵਿੱਚ ਦਿਖਾਏ ਆ। ਤਾਂ ਹਾਲੇ ਵੀ ਇੰਡੀਆ ਇਸ ਤੋਂ ਵੱਧ ਹਜੇ ਮੈਨੂੰ ਲੱਗਦਾ ਹਜੇ ਇਹਨਾਂ ਬੈਂਚ ਰੂਮਾਂ ਤੋਂ ਉੱਪਰ ਜਾ ਨਹੀਂ ਸਕਿਆ, ਪਰ ਲੇਕਿਨ ਇਹ 1934 ਦੇ ਬੈਂਚਸ ਇਹਨਾਂ ਨੇ ਲਗਾਏ ਹੋਏ ਆ ਆਪਣੇ ਮਿਊਜ਼ੀਅਮ ਦੇ ਵਿੱਚ। ਇਹ ਇਸ ਵਕਤ ਤੁਸੀਂ ਜੋ ਦੇਖ ਰਹੇ ਹੋ ਇਹ 1998 ਦੇ ਵਿੱਚ ਮਤਲਬ 1898 ਦੇ ਵਿੱਚ ਇਹ ਇੱਕ ਮਿਲ ਸ਼ੁਰੂ ਹੋਈ ਸੀ। ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਸੀਗੀਆਂ। ਉਹਦੇ ਵਿੱਚ ਰਮ ਵੀ ਸੀਗੀ, ਕੌਰਨਫਲਾਵਰ, ਸਟਾਰਚ ਵਗੈਰਾ ਮਤਲਬ ਸਾਰੇ ਸੀਗੀਆਂ। ਅਤੇ ਉਹਨਾਂ ਨੇ ਇਹ ਉਸ ਤੋਂ ਬਾਅਦ 1960 ਵਿੱਚ ਜਿਹੜੇ ਕੌਰਨਫਲਾਵਰ ਮਤਲਬ ਬੰਦ ਹੋ ਗਈ ਸੀਗੀ ਅਤੇ ਤੁਸੀਂ ਦੇਖ ਸਕਦੇ ਹੋ ਰਮ ਇਹ ਜਿਹੜੀ ਇਹ ਚੱਲਦੀ ਰਹੀ ਹੈ। ਅਤੇ ਇਹ ਜਿਹੜੀ ਮਤਲਬ ਇਹਨਾਂ ਨੇ ਸੰਭਾਲ ਕੇ ਰੱਖੀ ਉਹਨਾਂ ਟਾਈਮਾਂ ਦੇ ਬਾਕਸਿਸ ਹੋ ਗਏ, ਉਹਨਾਂ ਟਾਈਮਾਂ ਦੇ ਵਿੱਚ ਜਿਸ ਤਰੀਕੇ ਦੀ ਪੈਕੇਜਿੰਗ ਕੀਤੀ ਜਾਂਦੀ ਸੀਗੀ ਇਹ ਸਾਰੀ ਚੀਜ਼ਾਂ ਰੱਖੀਆਂ ਹੋਈਆਂ ਨੇ। ਇਹ ਪੀਟਰੀ ਦੇ ਨਾਲ ਹੀ ਇੱਕ ਸਟੈਥਪਾਈਨ ਬਿਲਕੁਲ ਜੁੜਵੀਂ ਸਬਰਬ ਹੈ ਅਤੇ ਉਸ ਦੇ ਨਾਲ ਹੀ ਮਤਲਬ ਕਿ ਉੱਥੇ ਫੈਕਟਰੀ ਸੀਗੀ ਅਤੇ ਇਹ ਪੀਟਰੀ ਦੇ ਰਾਹੀਂ ਜਾਂਦੀ ਸੀ। ਪੀਟਰੀ ਜਿਹੜਾ ਸਟੇਸ਼ਨ ਹੈ ਜਿਹੜੇ ਇੱਥੇ ਬ੍ਰਿਸਬੇਨ ਰਹਿਣ ਵਾਲੇ ਉਹਨਾਂ ਨੂੰ ਪਤਾ ਆ ਵੀ ਕਿਸ ਤਰੀਕੇ ਦਾ। ਅਤੇ ਬ੍ਰਿਸਬੇਨ ਦੇ ਵਿੱਚ ਪੀਟਰੀ ਜਿਹੜਾ ਹੈਗਾ ਮੇਨ ਬਹੁਤ ਜ਼ਿਆਦਾ ਮੇਨ ਇੱਕ ਤਰ੍ਹਾਂ ਦਾ ਸਟੇਸ਼ਨ ਹੈ। ਤਾਂ ਉਸ ਸਟੇਸ਼ਨ ਦੇ ਥਰੂ ਹੀ ਇਹ ਸਾਰੀਆਂ ਐਕਸਪੋਰਟ ਕੀਤੀਆਂ ਜਾਂਦੀਆਂ ਸੀਗੀਆਂ। ਇਹਦੇ ਵਿੱਚ ਰੱਖੀਆਂ ਹੋਈਆਂ ਨੇ ਸਾਰੀਆਂ ਦੇ ਸਾਰੀਆਂ ਮਤਲਬ ਕਿ ਪੁਰਾਣੀਆਂ ਆਈਟਮਾਂ, ਚਾਹੇ ਉਹ ਜਿੰਜਰ ਹੋਵੇ, ਲਾਈਟਰ ਹੋਵੇ, ਸਿਗਰਟ ਰੱਖਣ ਦਾ ਹੋਵੇ, ਜਾਂ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਉਹਨਾਂ ਨੇ ਕੋਈ ਵੀ ਜਾਂ ਵਾਚ ਹੋਵੇ ਜਾਂ ਮਤਲਬ ਕਿ ਕੋਈ ਵੀ ਸਾਰੀਆਂ ਅਲੱਗ-ਅਲੱਗ ਪਰਸਿਸ ਹੋਣ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਜਿੰਨੀਆਂ ਪੈਨਾਡੋਲ ਦੀਆਂ ਚਾਹੀਆਂ ਉਹ ਤੁਸੀਂ ਦੇਖ ਸਕਦੇ ਹੋ। ਆਈਸ ਕਿਊਬਸ ਰੱਖਣ ਲਈ ਹੋਵੇ, ਚਾਹੇ ਉਹ ਕੋਈ ਬੁੱਕ ਦਾ ਹੋਵੇ, ਮਤਲਬ ਕਿ ਹਰ ਇੱਕ ਚੀਜ਼ ਉਹਨਾਂ ਨੇ ਪੁਰਾਣੇ ਟਾਈਮਾਂ ਦੇ 1930s ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਦੀਆਂ ਸਾਰੀਆਂ ਇਸ ਮਤਲਬ ਉਹਨਾਂ ਨੇ ਰੱਖੀਆਂ ਹੋਈਆਂ ਨੇ ਕਿ ਤੁਸੀਂ ਦੇਖ ਸਕਦੇ ਹੋ ਉਹਨਾਂ ਟਾਈਮਾਂ ਦੇ ਵਿੱਚ ਕਿਵੇਂ ਪੈਕੇਜਿੰਗ ਹੁੰਦੀ ਸੀ। ਚਾਹੇ ਸਾਲਟ ਹੋਵੇ, ਤੁਸੀਂ ਦੇਖ ਸਕਦੇ ਹੋ ਸਾਲਟ ਏਅਰ ਆ, ਤੁਸੀਂ ਸਾਲਟ ਨੂੰ ਕਿੱਦਾਂ ਰੱਖ ਸਕਦੇ ਸੀਗੇ। ਜਿਹੜੀ ਮੇਰੇ ਪਿੱਛੇ ਬੋਟ ਦੇਖ ਰਹੇ ਹੋ ਇਹ ਬੋਟ 1909 ਦੇ ਵਿੱਚ ਇਹ ਚਲਾਈ ਗਈ ਇਹ ਪੀਟਰੀ ਟਾਊਨ ਦੇ ਵਿੱਚ। ਇਹ ਪੀਟਰੀ ਟਾਊਨ ਦੇ ਬਹੁਤ ਨੇੜੇ ਹੈਗੀ ਹੈ ਪਾਈਨ ਰਿਵਰ ਪਾਰਕ। ਪਾਈਨ ਰਿਵਰ ਨੂੰ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਫੇਮਸ ਹੈ ਇਹ, ਅਤੇ ਨੌਰਥ ਬ੍ਰਿਸਬੇਨ ਦੀ ਕਾਫੀ ਜ਼ਿਆਦਾ ਜਾਨ ਹੈ ਇਹ ਪਾਈਨ ਰਿਵਰ। ਅਤੇ ਪਾਈਨ ਰਿਵਰ ਦੇ ਵਿੱਚੋਂ ਬਹੁਤ ਸਾਰੀਆਂ ਕ੍ਰੀਕਸ ਵੀ ਨਿਕਲਦੀਆਂ ਨੇ। ਤਾਂ ਜਿਹੜੀ ਤੁਸੀਂ ਮੇਰੀ ਬੋਟ ਮੇਰੇ ਪਿੱਛੇ ਦੇਖ ਰਹੇ ਹੋ ਇਹ ਬੋਟ ਨੂੰ 1909 ਦੇ ਵਿੱਚ ਮਤਲਬ ਚਲਾਇਆ ਗਿਆ। ਇੱਕ 1895 ਦੇ ਵਿੱਚ ਇੱਕ ਲੇਡੀ, ਦੋ ਲੇਡੀਜ਼ ਹੁੰਦੀਆਂ ਨੇ ਉਹਨਾਂ ਵੱਲੋਂ ਚਲਾਇਆ ਜਾਂਦਾ, ਨਾ ਕਿ ਕਿਸੇ ਬੰਦੇ ਵੱਲੋਂ, ਨਾ ਕਿਸੇ ਮਤਲਬ ਕਹਿ ਦੋ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਪਰਸਨ ਵੱਲੋਂ ਹੈ ਕਿ ਵੀ ਉਸ ਵਕਤ 1909 ਦੇ ਵਿੱਚ ਇਹ ਜਿਹੜੀ ਰਿਵਰ ਇਹਨਾਂ ਨੇ ਬੋਟ ਰੱਖੀ ਹੋਈ ਹੈ ਸੰਭਾਲ ਕੇ 1909 ਦੇ ਵਿੱਚ ਇਹਨੂੰ ਚਲਾਇਆ ਜਾਂਦਾ ਰਿਵਰ ਦੇ ਵਿੱਚ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਤਰ੍ਹਾਂ ਕੋਈ ਖਾਸ ਨਹੀਂ ਪਰ ਲੇਕਿਨ ਉਹਨਾਂ ਨੇ ਇੰਜੋਏ ਕੀਤਾ ਇਸ ਨੂੰ ਚਲਾ ਕੇ।
ਤੇ ਇਸ ਵਕਤ ਇਹਨੂੰ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖਿਆ ਹੈ। ਇਹ ਪੁਰਾਣੇ ਟਾਈਮ ਦੀ ਘਾਹ ਕੱਟਣ ਵਾਲੀ, ਇਹ ਉਸ ਵਕਤ ਦਾ ਸਾਈਕਲ। ਜਿਹੜੀ ਡਰੈਸ ਹੈ ਇਹ ਪੇਪਰ ਮਿਲ ਦੇ ਵਿੱਚ ਕੰਮ ਕਰਦੇ ਹੋਏ ਲੋਕਾਂ ਦੀ ਹੈ। ਤੁਸੀਂ ਦੇਖ ਸਕਦੇ ਹੋ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਪੇਪਰ ਮਿਲ ਦੇ ਵਿੱਚ ਕੰਮ ਕਰਦਾ ਸੀ ਤਾਂ ਉਹਦੀ ਇਹ ਡਰੈਸ ਹੁੰਦੀ ਸੀ। ਜਦੋਂ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਹਰ ਇੱਕ ਚੀਜ਼ ਦਿਖਾਈ ਜਾਂਦੀ ਹੈ ਕਿ ਵੀ ਹੁਣ ਮੈਂ ਤੁਹਾਨੂੰ ਦਿਖਾਇਆ ਪਿੱਛੇ ਮਤਲਬ ਕਿ ਟੀਵੀ, ਉਸ ਤੋਂ ਬਾਅਦ ਰੇਡੀਓ ਤੋਂ ਬਾਅਦ ਫਿਰ ਉੱਥੇ ਦਾ ਵੈਕਿਊਮ ਕਲੀਨਰ ਮਤਲਬ ਕਿੱਦਾਂ ਦਾ ਆ, ਠੀਕ ਹੈ ਜੀ। ਫਿਰ ਆਪਾਂ ਪਿੱਛੇ ਜਾਂਦੇ ਹਾਂ ਤਾਂ ਮਤਲਬ ਫਰਿੱਜ, ਮਤਲਬ ਉੱਥੇ ਦਾ ਫਰਿੱਜ ਕਿੱਦਾਂ ਦਾ ਸੀਗਾ। ਤਾਂ ਉਸ ਤੋਂ ਬਾਅਦ ਜੇ ਤੁਸੀਂ ਪ੍ਰੋਜੈਕਟਰ 'ਤੇ ਬੈਠ ਕੇ ਬਹੁਤ ਸਾਰੀਆਂ ਅਲੱਗ-ਅਲੱਗ ਚੀਜ਼ਾਂ ਦੇਖਣਾ ਚਾਹੁੰਦੇ, ਸਾਹਮਣੇ ਪ੍ਰੋਜੈਕਟਰ ਹੈਗਾ ਕਿ 1930 ਤੋਂ ਲੈ ਕੇ 60, 70, 80 ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਿਹਾ, ਉਸ ਵਕਤ ਕਿਸ ਤਰੀਕੇ ਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਲੋਕ ਇਸਤੇਮਾਲ ਕਰਦੇ ਸੀਗੇ, ਸਭ ਕੁਝ ਤੁਹਾਨੂੰ ਇਹਦੇ ਵਿੱਚ ਦਿਖਾਇਆ ਜਾਂਦਾ ਹੈ ਮਿਊਜ਼ੀਅਮ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਹਜੇ ਦੇਖ ਰਹੇ ਨੇ ਤਾਂ ਆਪਣੀ ਵਾਰੀ ਵੀ ਆਊਗੀ। ਜੇ ਤੁਸੀਂ ਹਿਸਟਰੀ ਦੇ ਸ਼ੌਕੀਨ ਹੋ, ਤੁਹਾਨੂੰ ਹਿਸਟਰੀ ਦੇ ਨਾਲ ਪਿਆਰ ਹੈ ਤਾਂ ਮਤਲਬ ਕਿ ਤੁਹਾਨੂੰ ਇਹ ਟਾਊਨ ਬਹੁਤ ਜ਼ਿਆਦਾ ਪਸੰਦ ਆਉਣ ਵਾਲਾ, ਕਿਉਂਕਿ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਵਾਚ ਦਿਖਾਈ ਗਈ ਹੈ। 1900 ਸਨ ਤੋਂ ਲੈ ਕੇ ਜਿੰਨੀਆਂ ਤਰੀਕੇ ਦੀਆਂ ਵਾਚ ਬਣੀਆਂ ਨੇ, ਜਿਹੜੀਆਂ ਵਾਚਿਸ ਮਤਲਬ ਕਿ ਆਸਟ੍ਰੇਲੀਆ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਨੇ, ਪੀਟਰੀ ਟਾਊਨ ਦੇ ਇਸ ਓਲਡ ਪੀਟਰੀ ਟਾਊਨ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਸਾਰੀਆਂ ਵਾਚਿਸ ਮਿਲਣਗੀਆਂ। ਹੁਣ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜੀਆਂ ਵੀ ਉੱਥੇ ਟੋਇਲਟਸ ਵਗੈਰਾ ਵੀ ਅਵੇਲੇਬਲ ਨੇ। ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਜਾ ਕੇ ਇੱਕ ਵਧੀਆ ਜਿਹੜੇ ਬੱਚੇ ਜੇ ਤੁਹਾਡੇ ਨਾਲ ਹੈਗੇ ਨੇ ਤਾਂ ਬੱਚਿਆਂ ਨੂੰ ਤੁਸੀਂ ਪੇਂਟਿੰਗ ਵਗੈਰਾ ਵੀ ਕਰਵਾ ਸਕਦੇ ਹੋ। ਜੋ ਉਹਨਾਂ ਨੇ ਦੇਖਿਆ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਵੀ ਯਾਰ ਇਹ ਬਣਾ ਕੇ ਦਿਖਾਓ। ਤਾਂ ਵਧੀਆ ਅੱਛਾ ਐਕਸਪੋਜਰ ਹੈ ਕਿ ਬੱਚੇ ਵੀ ਟਾਈਮ ਪਾਸ ਕਰਦੇ, ਇੰਜੋਏ ਕਰਦੇ, ਤੁਸੀਂ ਵੀ ਨਾਲ ਇੰਜੋਏ ਕਰਦੇ ਹੋ। ਲੋ ਜੀ, ਮੈਂ ਹੁਣ ਮਿਊਜ਼ੀਅਮ ਵਗੈਰਾ ਵੈਸੇ ਘੁੰਮ ਲਿਆ ਆ ਤੇ ਕਾਫੀ ਵਧੀਆ ਸੀਗਾ, ਇੰਜੋਏਬਲ ਸੀਗਾ। ਬਹੁਤ ਸਾਰੀਆਂ ਇੱਦਾਂ ਦੀ ਚੀਜ਼ਾਂ ਸੀਗੀਆਂ ਮੈਂ ਪਹਿਲੇ ਵੀ ਆਲਰੇਡੀ ਦੇਖ ਚੁੱਕਿਆ, ਪਰ ਮੈਨੂੰ ਲੱਗਦਾ ਵੀ ਜੇ ਤੁਸੀਂ ਓਲਡ ਪੀਟਰੀ ਟਾਊਨ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਆ ਰਹੇ ਹੋ ਤੇ ਬੱਚਿਆਂ ਨੂੰ ਇਹ ਚੀਜ਼ਾਂ ਸਾਰੀਆਂ ਦਿਖਾਉਣਾ ਚਾਹੁੰਦੇ ਕਿ 1960 ਦੇ ਵਿੱਚ ਕੀ ਹੁੰਦਾ ਸੀਗਾ, 1970 ਦੇ ਵਿੱਚ। ਅੱਜ ਅਸੀਂ ਕੋਈ ਵੀ ਫਰਿੱਜ ਆਉਂਦਾ ਆਪਾਂ ਕਹਿੰਦੇ ਯਾਰ ਛੋਟਾ ਹਜੇ ਫਰਿੱਜ, ਵੱਡਾ ਲੈਣਾ ਚਾਹੀਦਾ ਆ, ਟੀਵੀ ਛੋਟਾ ਆ, ਟੀਵੀ ਵੱਡਾ ਲੈਣਾ ਚਾਹੀਦਾ। ਤਾਂ ਉਹਨਾਂ ਨੂੰ ਦਿਖਾਉਣਾ ਚਾਹੀਦਾ ਕਿ ਵੀ ਯਾਰ 1960 ਦੇ ਵਿੱਚ ਇਹ ਲੋਕ ਨੋਰਮਲ ਟੀਵੀ ਦੇਖ ਕੇ ਵੀ ਇੰਨੇ ਐਕਸਾਈਟਡ ਹੁੰਦੇ ਸੀਗੇ, ਰੇਡੀਓ ਨੂੰ ਦੇਖ ਕੇ ਇੰਨੇ ਜ਼ਿਆਦਾ ਇੰਜੋਏ ਕਰਦੇ ਸੀਗੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਇਸ ਮਿਊਜ਼ੀਅਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਤੇ ਹੁਣ ਮੈਂ ਚੱਲਿਆ, ਜਿਹੜਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਹੈਗਾ ਮੈਂ ਹੁਣ ਓਲਡ ਪੀਟਰੀ ਟਾਊਨ ਵੱਲ, ਕਿ ਵੀ ਜਿਹੜੀਆਂ ਉੱਥੋਂ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ, ਉਸ ਵਕਤ ਦੇ ਕੈਫੇਜ਼ ਨੇ ਸੀਗੇ, ਉਸ ਵਕਤ ਦੇ ਮਤਲਬ ਕਿ ਸ਼ਾਪਸ ਸੀਗੀਆਂ, ਉਸ ਵਕਤ ਦਾ ਜਿਹੜਾ ਸਭ ਤੋਂ ਵੱਡੀ ਮੈਂ ਚੀਜ਼ ਜਿਹੜੀ ਦਿਖਾਉਣਾ ਚਾਹੁੰਦਾ ਤੁਹਾਨੂੰ, ਉਸ ਵਕਤ ਦੇ ਜਿਹੜੇ ਰੇਲਵੇ ਇੰਜਨ ਸੀਗੇ, ਰੇਲਵੇਜ਼ ਇੰਜਨ ਕਿਵੇਂ ਕੰਮ ਕਰਦੇ ਸੀਗੇ, ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਆਓ ਚੱਲੀਏ। Always be mine. Our friends are true, I can't help but love you. You look so sweet wherever we meet. Me up on the sandy shore, and watch the waves rolling as the day goes on. ਜਦੋਂ ਸ਼ੂਟ ਕਰਦੇ ਆ ਜਾਂ ਮਤਲਬ ਆਪਾਂ ਕਹਿਣ ਦਾ ਸ਼ੂਟ ਵੀ ਤੋਂ ਜ਼ਿਆਦਾ ਲਾ ਲਓ ਕਿ ਆਪਾਂ ਜਦੋਂ ਆਪਣੇ ਕੋਈ ਵੀ ਕਲੋਥ ਨੂੰ ਆਪਾਂ ਮਤਲਬ ਰੱਖਦੇ ਆ ਤਾਂ ਆਪਾਂ ਵਧੀਆ ਮਤਲਬ ਕਿ ਕੋਈ ਚੂਜ਼ ਕਰਦੇ ਆ ਪਲੇਸ ਕਿ ਵੀ ਕਿੱਥੇ ਰੱਖਿਆ ਜਾਵੇ। ਇਹਨਾਂ ਨੇ ਪੌੜੀ ਦੇ ਉੱਤੇ ਰੱਖਿਆ ਹੈ ਤਾਂ ਮਤਲਬ ਕਿ ਪ੍ਰੋਪਰ ਯਾਰ ਇੰਨੀ ਮੈਨੂੰ ਫੀਲਿੰਗ ਅੱਛੀ ਆ ਰਹੀ ਹੈ ਨਾ ਕਿ ਯਾਰ ਮਤਲਬ ਮੈਂ 18 ਸੈਂਚੁਰੀ ਦੇ ਜਾਂ ਮਤਲਬ 1800 ਸਨ ਦੇ ਕਿਸੇ ਵੀ ਚੀਜ਼ ਨੂੰ ਮੈਂ ਦੇਖ ਰਿਹਾ। ਉਹਨਾਂ ਟਾਈਮਾਂ ਦੇ ਵਿੱਚ ਕਲੋਥ ਦੀ ਇੰਨੀ ਵੈਲਿਊ ਨਹੀਂ ਹੁੰਦੀ ਸੀ। ਅੱਜ ਜਿਵੇਂ ਕਿ ਵੀ ਪ੍ਰੋਪਰ ਸਜਾ ਸਜੂ ਕੇ ਰੱਖੇ ਤੇ ਕਿ ਬੰਦਾ ਚੱਕ ਲਵੇ। ਉਸ ਵਕਤ ਸਿਰਫ ਇਹ ਕੱਪੜਾ ਹੀ ਹੁੰਦਾ ਸੀ। ਅੱਜ ਕੱਪੜੇ ਤੋਂ ਜ਼ਿਆਦਾ ਇਹ ਵੱਧ ਚੁੱਕੀ ਹੈ ਚੀਜ਼। ਅਤੇ ਮਤਲਬ ਉਸ ਨਾਲ ਉਹਨਾਂ ਨੇ ਸਿਰਹਾਣੇ ਰੱਖੇ ਹੋਏ ਆ ਅਤੇ ਜੇ ਆਪਾਂ ਇੱਧਰ ਦੇਖਿਆ ਜਾਵੇ ਤਾਂ ਉਹਨਾਂ ਨੇ ਮਤਲਬ ਪ੍ਰੋਪਰ ਕਲੋਥ ਟੰਗੇ ਹੋਏ ਆ। ਤਾਂ ਚਲੋ ਤੁਹਾਨੂੰ ਮੈਂ ਅੰਦਰ ਵੀ ਦਿਖਾਉਣਾ।
ਚੀਜ਼ ਦੇਖ ਕੇ ਤੁਹਾਨੂੰ ਨੈਟਫਲਿਕਸ ਯਾਦ ਨਹੀਂ ਆਉਂਦੀ? ਯਾਰ ਨੈਟਫਲਿਕਸ ਦੇ ਵਿੱਚ ਇੰਨੇ ਇੱਦਾਂ ਦੇ ਕੱਪੜੇ ਆ ਨਾ 18th ਸੈਂਚੁਰੀ ਦੇ ਵਿੱਚ ਜੋ ਪਾਏ ਜਾਂਦੇ ਸੀਗੇ, ਤਾਂ ਮਤਲਬ ਯਾਰ ਮਜ਼ਾ ਆ ਗਿਆ ਦੇਖ ਕੇ। ਤੁਸੀਂ ਮਤਲਬ ਪੁਰਾਣੇ ਟਾਈਮ ਦੇ ਵਿੱਚ ਪਹੁੰਚ ਜਾਂਦੇ ਹੋ। ਇਹ ਜੋ ਤੁਸੀਂ ਫਲੋਰ ਦੇਖ ਰਹੇ ਹੋ ਨਾ ਯਾਰ, ਮਤਲਬ ਇਹ ਫਲੋਰ ਹੀ ਇੰਨਾ ਜ਼ਿਆਦਾ ਪੁਰਾਣਾ ਨਾ, ਮਤਲਬ ਇਹ ਫਲੋਰ ਦੀ ਆਪਣੀ ਇੱਕ ਦਾਸਤਾਨ ਹੈ। ਅਤੇ ਮੈਂ ਮਤਲਬ ਕਿ ਜਦੋਂ ਫਲੋਰ 'ਤੇ ਚੜ੍ਹਿਆ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਜਾਂਦਾ ਤੁਸੀਂ ਕਿ ਹਿਸਟੋਰੀਕਲ ਪਲੇਸ ਦੇ ਵਿੱਚ ਪਹੁੰਚ ਚੁੱਕੇ ਹੋ। ਅਤੇ ਆਹ ਦੇਖੋ ਜਿਹੜੀ ਇੱਕ ਬੱਚੇ ਦੇ ਲਈ ਇਹ ਰੱਖੀ ਹੋਈ ਆ, ਮਤਲਬ ਕਿ ਆਪਾਂ ਬੱਚਾ ਇਹਦੇ ਵਿੱਚ ਲੁਟਾਉਂਦੇ ਅੱਜ ਬੇਬੀਜ਼। ਤਾਂ ਮਤਲਬ ਯਾਰ ਮਤਲਬ ਤੁਸੀਂ 1800 1900 ਸਨ ਦੇ ਵਿੱਚ ਕਿਵੇਂ ਪਹੁੰਚਦੇ ਹੋ ਪਤਾ ਹੀ ਨਹੀਂ ਚੱਲਦਾ, ਸਿਰਫ ਇੱਕ ਸਟੈਪ ਪੱਟ ਕੇ। ਅਤੇ ਤੁਸੀਂ ਓਲਡ ਪੀਟਰੀ ਟਾਊਨ ਹੈ, ਤੁਸੀਂ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ। ਜੇ ਤੁਸੀਂ ਉਹ ਹੁਣ ਨੈਟਫਲਿਕਸ ਦੀ ਸੀਰੀਜ਼ ਦੇ ਵਿੱਚ ਇਹ ਸਾਰਾ ਸਟੱਫ ਦੇਖਦੇ ਹੋ, ਪਰ ਤੁਸੀਂ ਨੋਰਮਲੀ ਵੀ ਆ ਕੇ ਇਹ ਸਾਰੀ ਚੀਜ਼ਾਂ ਦੇਖ ਸਕਦੇ ਹੋ, ਜਿੰਨੇ ਵੀ ਇਹ ਨੇ ਤੁਸੀਂ ਦੇਖ ਸਕਦੇ ਹੋ ਯਾਰ। फाइव 1868 मतलब कि उन्होंने 18th ਸੈਂਚੁਰੀ 19th ਸੈਂਚੁਰੀ ਦੇ ਟਾਈਮ ਦੀਆਂ ਜੋ ਵੈਨ ਸੀਗੀਆਂ, ਕਾਰਾਂ ਸੀਗੀਆਂ, ਫਾਇਰ ਬ੍ਰਿਗੇਡ ਸੀਗੇ, ਇੰਜਨ ਸੀਗੇ, ਰੇਲਵੇ ਇੰਜਨ ਸੀਗੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇ। ਅਤੇ ਇੱਥੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਉਹਨਾਂ ਬੱਚਿਆਂ ਨੂੰ ਤਾਂ ਜ਼ਰੂਰ ਦਿਖਾਉਣਾ ਚਾਹੀਦਾ, ਕਿਉਂਕਿ ਉਹਨਾਂ ਨੇ ਇਸੇ ਹੀ ਇਤਿਹਾਸ ਦੇ ਵਿੱਚ ਰਹਿਣਾ ਹੈ, ਉਹਨਾਂ ਨੂੰ ਇਸ ਇਤਿਹਾਸ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਮਿਊਜ਼ੀਅਮ ਦੇ ਵਿੱਚ ਜਿਹੜੀਆਂ ਚੀਜ਼ਾਂ ਰੱਖੀਆਂ ਨੇ ਉਹ ਲਾਈਵ ਜ਼ਿੰਦਾ ਨੇ ਹਲੇ ਵੀ। I see